बिस्मिल्लाहिर्रहमानिर्रहीम। ਤੁਹਾਨੂੰ मेरी हालत तो अंदाज़ा हो गया होना कि मैं कितना को बुढ़ा हो गया, लेकिन इस बुढ़ापे के बावजूद माँ बोली की जी पुकार है वो मैनू इत्थे लै आई है और मैंने हर सूरत आना सी इत्थे। ये नावल का एक सिर्फ मैं एक गल करना चाहना कि यदा पूरा है कि वार है दुल्ले भट्टी दी कि मैं भन्ना दिल्ली दे किंगरे ते पोर देवां शक्कर वांगर भोर ते मैं बन्ना अकबर दियां राणियां ते लियावां डंगरां वांगर टोर। ये जिहड़ा ना मैं भन्ना दिल्ली दे किंगरे ये उत्थों लिया। यदि मैं बैकग्राउंड लम्मी हो जाती गल, मैं सिर्फ ये कहना कि जिवें बाबा फरीद ने आख्या सी कि उठ फरीदा सुतिया हुण दाड़ी आया बूर, अग्गा नेड़े आ गया तो पिछा रह गया दूर। तो साढ़े नाल भी यही मामला है। 86 वरे मेरी उम्र है इस वेले। तो मैं अपनी उम्र का इस वास्ते कह रहा कि मैं अपनी हयाती च बहुत सारिया पंजाबी कॉन्फ्रेंसिस मैं शामिल होया, अटेंड कीतियां ने, लेकिन अहमद रज़ा की जिहड़ियां पंजाबी कॉन्फ्रेंसां ने मैं तुहानूं गवाही देना कि इदों वड्डी इदों भरवीआं और इन्नियां मुहब्बत भरी कॉन्फ्रेंस पहलां कदी नहीं। मैं इसकी बड़ी तफसील जिमें ये मेहनत करता है, बल्कि मैं तो इनू एक बारी आख्या कि सुनिया तू किसी जमाने कोई 7 फुटा से तो ये पंजाबी वास्ते काम कर करके ना तेरा कद जरा घिस गया है। अच्छा, और मेरी ख्वाहिश है उस कद के बावजूद सब तू सरबुलंद है। बहुत अच्छा। ਇਹਦੀ ਕਾਮਤ ਜਿਹੜੀ ਹੈ ਨਾ ਇਹ ਵੱਡੇ ਵੱਡੇ ਜਿਹੜੇ ਸਰੂਕਦ ਨੇ ਉਹਨਾਂ ਨੂੰ ਮਾਤ ਕਰਦੀ ਹੈ। ਇਹਦਾ ਜਿਹੜਾ ਇਸ਼ਕ ਹੈ ਜ਼ੁਬਾਨ ਦੇ ਨਾਲ ਇਹ ਜਿਸ ਤਰ੍ਹਾਂ ਅਰੇਂਜ ਕਰਦਾ ਹੈ ਅਤੇ ਮੈਨੂੰ ਲੱਗਦਾ ਕਿ ਇਹਦੇ ਕੋਈ ਜਿੰਨ ਸ਼ਿਨ ਕਾਬੂ ਆਇਆ ਹੈ, ਇਕੱਲੇ ਬੰਦੇ ਦਾ ਇਹ ਵਸ ਨਹੀਂ। ਅਤੇ ਇਹ ਨਾਵਲ ਦਾ ਜਿਹੜਾ ਹੈ ਇਹ ਭਗਤ ਸਿੰਘ ਦੀ ਜਿਹੜੀ ਉੱਥੀ ਸਾਲਗਿਰਾ ਹੋਈ ਉਸ ਪਾਸੇ ਉੱਥੇ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਉਹਦਾ ਆਗਾਜ਼ ਇਸ ਨਾਵਲ ਦੀ ਮੁਹੂਰਤ ਨਾਲ ਹੋਇਆ। ਅਤੇ ਇਹ ਨਾਵਲ ਜਿਹੜਾ ਹੈ ਇਹ ਮੈਂ ਨਾਮ ਕਰਨਾ ਅਹਿਮਦ ਰਜ਼ਾ ਦੇ ਨਾਲ ਔਰ ਮਤਲਬ ਹੈ ਕਿ ਇਸ ਪੰਜਾਬੀ ਕਾਨਫਰੰਸ ਦੇ ਨਾਲ। ਅੱਛਾ, ਮੈਨੂੰ ਮੈਂ ਮਤਲਬ ਮੈਂ ਬਾਰ ਬਾਰ ਨਹੀਂ ਕਹਿੰਦਾ ਕਿ ਬਈ ਮੇਰੀ ਸ਼ਕਲ ਜ਼ਰਾ ਘੱਟ ਹੈ, ਮੈਂ ਮੁਖਤਸਰ ਜੀ ਗੱਲ ਕਰਾਂਗਾ ਅਤੇ ਸਮਝ ਨਹੀਂ ਆਉਂਦੀ ਕਿੱਥੋਂ ਗੱਲ ਸ਼ੁਰੂ ਕਰਾਂ। ਅਤੇ ਮੈਂ ਇੱਕ ਪਿਛਲੇ ਦਿਨਾਂ ਨਾ ਕੋਈ ਤਹਿਕੀਕ ਦੇ ਹਵਾਲੇ ਨਾਲ ਇੱਕ ਕਿਤਾਬ ਹੈ ਯੂਰੀ ਗੰਕਾਫੁਸਕੀ की, रशियन स्कॉलर, बड़ी पुरानी किताब है, पाकिस्तान और उसकी कौमीयतें। वो मैं पढ़ रहा था, उसदे एक पोर्शन मेरे वास्ते नवां सी, मैं उस हकीकत तो आगाह नहीं सा। वो मैं कोट कर देना। यूरी कहता है पंजाबी के उत्ते उन्हें गल की है, एवं छोटा जिहा उन्हें कहा पंजाबी सब तो पहला बुद्ध मत के भिक्षुओं ने लिखी। महात्मा बुद्ध की शान जोड़े उन्होंने कसीदे जिमें असी नातां कहने भजन कहते हैं, ये बुद्ध मत के आगाज़ उत्थों आया। तुसीं हुण अंदाज़ा ला लो कि बुद्ध मत नूं 1500 साल हो गया ख़त्म होया या इस खिते तो गया। लाहौर जिहड़ा सी बुनियादी तौर पर बुद्ध सिटी सी, 600 साल तक इट वॉज टोटली बुद्ध। अच्छा, चुनाचे वो तुसी देखो कि अगर उस जमाने पंजाबी लिखी जाती सी और ये बाकायदा तहकीक हुई तो 1.5 पौने 2 हज़ार साल तो इत्थे ही हो गए। 1500 साल तो 1500 साल तो इत्थे ही हो गए। 600 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 सा
ਉਹਦੇ ਬਾਅਦ ਉਹਨੇ ਕਿਹਾ ਕਿ ਜੀ ਬੜੇ ਸਰੀਰ ਦੀਆਂ ਬਾਕੀ ਕੁਸਿੰਦੀ ਵਗੈਰਾ ਦਾ ਉਹਨੇ ਹਵਾਲਾ ਦਿੱਤੇ ਨੇ, ਇਹਨਾਂ ਦਾ ਵੀ ਮਾਖਜ਼ ਜਿਹੜਾ ਹੈ, ਮੁੱਢ ਜਿਹੜਾ ਹੈ, ਸੋਤਾ ਜਿਹੜਾ ਹੈ ਜਿੱਥੋਂ ਫੁੱਟਦੀਆਂ ਨੇ, ਇਹ ਬੇਸ਼ਤਰ ਦਾ ਪੰਜਾਬੀ ਹੈ। ਉਹਦੇ ਬਾਅਦ ਕਹਿੰਦਾ ਕਿ ਗੋਰਖਨਾਥ ਨੇ ਬਾਅਦ ਵਿੱਚ ਲਿਖਿਆ ਭਜਨ, ਪੰਜਾਬੀ ਦੀ ਗੱਲ ਕਰਦੇ ਹਾਂ। ਅਤੇ ਤੀਸਰਾ ਨਾਂ ਉਹਨੇ ਦਿੱਤਾ ਬਾਬਾ ਫਰੀਦ ਦਾ, ਕਿ ਇਹ ਤਿੰਨ। ਮੈਨੂੰ ਕਿਉਂਕਿ ਪਤਾ ਨਹੀਂ ਸੀ ਇਸ ਗੱਲ ਦਾ, ਅਤੇ ਮੈਂ ਕਿਹਾ ਮੈਂ ਤੁਹਾਡੇ ਨਾਲ ਵੀ, ਤੁਹਾਨੂੰ ਵੀ ਸ਼ਰੀਕ ਕਰ ਲਾਂ ਇਹਦੇ 'ਚ, ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਬੁੱਧ ਮਤ ਦੇ ਇਹਦੇ 'ਚ ਵੀ ਪੰਜਾਬੀ ਇੰਨੀ ਸਟਰੋਂਗ ਸੀ। ਮੈਂ ਪੰਜਾਬੀ 'ਤੇ ਗੱਲ ਤਾਂ ਜ਼ਾਹਿਰ ਹੈ ਕਿ ਬਹੁਤ ਦੇਰ ਕਰ ਸਕਦਾ ਨਾ, ਉਹਦੀ ਇੱਕੋ ਹੀ। ਮੈਨੂੰ ਕਈ ਲੋਕ ਆਉਂਦੇ ਉਰਦੂ ਦੇ ਬਾਰੇ ਚਾਹੁੰਦੇ, ਮੈਂ ਉਰਦੂ ਦਾ ਆਪ ਲਿਖਾਰੀ, ਲੇਕਿਨ ਜਦੋਂ ਮੈਂ ਕਹਿਣਾ ਕਿ ਨੌਮੌਲੂਦ ਜ਼ੁਬਾਨ ਹੈ, 200 ਸਾਲ ਵੀ ਪੁਰਾਣੀ ਨਹੀਂ, ਅਤੇ ਮੈਂ ਇੱਕੋ ਹੀ ਗੱਲ ਕਰਨਾ। ਮੈਂ ਕਹਿੰਦਾ ਜੀ ਦੇਖੋ ਕਿ ਵਲੀ ਦਕਨੀ ਨੂੰ ਮੈਂ ਪੜ੍ਹਿਆ, ਉਹ ਮੈਨੂੰ ਸਮਝ ਨਹੀਂ ਆਇਆ ਉਹਦਾ, ਹਾਲਾਂਕਿ ਮੈਂ ਉਰਦੂ ਦਾ ਬੜਾ ਸੂਝਵਾਨ, ਬੜੀ ਸ਼ਾਇਰ ਕੋ ਮਤਲਬ ਕਿ ਉਰਦੂ ਹੀ ਲਿਖਿਆ 200 ਸਾਲ ਪਹਿਲਾਂ। ਅਤੇ 400 ਸਾਲ ਪਹਿਲਾਂ, 400-500 ਸਾਲ ਪਹਿਲਾਂ ਸ਼ਾਹ ਹੁਸੈਨ ਕਹਿੰਦਾ ਮਾਏ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ। ਇਹ ਸਮਝ ਆਉਂਦੀ ਕਿ ਨਹੀਂ? ਇਹ ਜ਼ੁਬਾਨ ਦੀ ਮੈਚੋਰਟੀ ਜਿਹੜੀ ਹੈ ਨਾ, ਜ਼ੁਬਾਨ ਦੀ ਮੈਚੋਰਟੀ ਦੱਸਦੀ ਹੈ ਕਿ ਕਿੰਨੀ ਪੁਰਾਣੀ ਔਰ ਕਿੰਨੀ ਸੁਚਲ ਹੈ। ਅੱਛਾ, ਇੱਕ ਹੋਰ ਗੱਲ ਮੇਰੇ ਜ਼ਿਹਨ ਵਿੱਚ ਐਵੇਂ ਆ ਗਈ, ਕਿਉਂਕਿ ਮੈਂ ਇੱਕ ਮਤਲਬ ਕਿ ਤਾਲਿਬ ਇਲਮਾਂ ਸਾਰਿਆਂ ਦਾ, ਜਿੰਨੇ ਵੀ ਸਾਡੇ ਸੂਫੀ ਸ਼ੁਰਾ ਹੋਏ ਨੇ, ਅਤੇ ਸੁਲਤਾਨ ਬਾਹੂ ਨੂੰ ਕਿਸੇ ਨੇ ਪੁੱਛਿਆ, ਅੱਛਾ ਮਾਈਂਡ ਯੂ ਕਿ ਪੰਜਾਬੀ ਦੇ ਜਿੰਨੇ ਸ਼ੁਰਾ ਨੇ, ਮਤਲਬ ਨਾਂ ਲੈਣ ਦੀ ਜ਼ਰੂਰਤ ਨਹੀਂ, ਮਤਲਬ ਛੋਟੇ ਮੋਟੇ ਖੁਦਾ ਨੇ ਆਪਣੀ ਜ਼ੁਬਾਨ ਦੇ, ਅਤੇ ਇਹ ਹੀ ਨੇ ਨਾ, ਇਹ ਹੀ ਬੰਦੇ ਹੁੰਦੇ ਨੇ ਜਿਹੜੇ ਕ੍ਰੀਏਟ ਕਰਦੇ ਨੇ। ਅੱਲਾਹ ਤਾਲਾ ਨੇ ਕ੍ਰੀਏਟ ਕੀਤਾ ਨਾ, ਅਤੇ ਇਹਨਾਂ ਨੇ ਪੰਜਾਬੀ ਜ਼ੁਬਾਨ ਨੂੰ ਕ੍ਰੀਏਟ ਕੀਤਾ। ਚੁਨਾਂਚੇ ਬੁੱਲੇ ਸ਼ਾਹ ਲੈ ਲਓ, ਸ਼ਾਹ ਹੁਸੈਨ ਲੈ ਲਓ, ਇਹ ਲੈ ਲਓ ਵਾਰਿਸ ਸ਼ਾਹ ਲੈ ਲਓ, ਹਾਫਿਜ਼ ਬਰਖੁਰਦਾਰ ਲੈ ਲਓ, ਇਹ ਮੰਨੇ ਪਰਮੰਨੇ ਸਨ ਆਪਣਾ ਲਿਖਾਰੀ ਔਰ ਸੂਝਵਾਨ, ਫਾਰਸੀ ਦੇ ਵੀ ਔਰ ਅਰਬੀ ਦੇ ਵੀ। ਉਰਦੂ ਸ਼ਾਇਰਾਂ 'ਚ ਕੋਈ ਇਤਨਾ ਪੜ੍ਹਿਆ ਲਿਖਿਆ ਨਹੀਂ ਸੀ ਜਿੰਨੇ ਇਹ 5-7 ਪੜ੍ਹੇ ਲਿਖੇ ਸਨ। ਤੁਸੀਂ ਬਕਾਇਦਾ ਮਤਲਬ ਹੈ ਕਿ ਤਾਲੀਮ ਦੇ ਹਵਾਲੇ ਨਾਲ ਦੇਖ ਲਓ। ਚੁਨਾਂਚੇ ਇਹਨਾਂ ਨੂੰ ਪੁੱਛਿਆ ਗਿਆ, ਸੁਲਤਾਨ ਬਾਹੂ ਨੂੰ, ਕਿ ਜੀ ਤੁਸੀਂ ਸਾਰਾ ਕੁਝ, ਤੁਸੀਂ ਫਾਰਸੀ ਦਾ ਵੀ ਕਲਾਮ ਹੈ, ਲੇਕਿਨ ਤੁਸੀਂ ਕਲਾਮ ਅਸਲ ਵਿੱਚ ਪੰਜਾਬੀ 'ਚ ਲਿਖਿਆ ਅਤੇ ਕਿਉਂ ਲਿਖਿਆ? ਉਹਨਾਂ ਇੱਕ ਗੱਲ ਆਖੀ ਸੀ। ਉਹਨਾਂ ਕਿਹਾ ਸੀ ਕਿ ਮੈਂ ਸਾਰੇ ਤਜਰਬੇ ਦੇ ਬਾਅਦ ਇਹਦੀ ਡੈਪਥ ਜਾ ਕੇ ਫਾਰਸੀ ਅਰਬੀ ਦੀ, ਬਾਕੀ ਜ਼ੁਬਾਨਾਂ ਦੀ, ਮੈਨੂੰ ਇਹ ਪਤਾ ਲੱਗਾ ਹੈ ਕਿ ਅੱਲਾ ਨਾਲ ਗੱਲਾਂ ਕਰਨ ਲਈ ਪੰਜਾਬੀ ਸਭ ਤੋਂ ਸੋਹਣੀ ਜ਼ੁਬਾਨ। ਅਤੇ ਮਤਲਬ ਇਹ ਵੇ ਕਿ ਅੱਛਾ, ਇਹ ਨਾਲ ਹੀ ਮੈਂ ਇੱਕ ਛੋਟਾ ਜਿਹਾ ਹਵਾਲਾ ਹੋਰ ਦੇਣਾ ਚਾਹੁੰਦਾ। ਉਹ ਇਹ ਵੇ ਕਿ ਰਸੂਲੁੱਲਾਹ ਸਲਮ ਜਿਹੜੇ ਸਨ, 2 ਵੱਡੇ ਕਸੀਦੇ ਲਿਖੇ ਗਏ। ਇੱਕ ਸੀ ਕਸੀਦਾ ਬਾਂਤ ਸਾਹਿਬ, ਇੱਕ ਸੀ ਕਸੀਦਾ ਬੁਰਦਾ, ਜਿਹੜਾ ਸਾਰਿਆਂ ਨੂੰ ਪਤਾ ਹੈ। ਅੱਛਾ, ਅਲਾਮਾ ਬੁਸੀਰੀ ਉਹਨਾਂ ਨੇ ਲਿਖਿਆ। ਪੈਕੇਜਿਸ ਵਾਲਿਆਂ ਨੇ ਇੱਕ ਕਿਤਾਬ ਛਪਦੀ ਹੈ ਕਸੀਦਾ ਬੁਰਦਾ ਦੇ ਹਵਾਲੇ ਨਾਲ। ਉਹਦੇ 'ਚ ਅਸਲ ਚੀਜ਼ ਇਹ ਵੇ ਕਿ ਉੱਤੇ ਅਰਬੀ ਦੇ ਵਿੱਚ ਸ਼ੇਰ ਹੈ, ਜਿਹੜੀ ਮੈਨੂੰ ਨਹੀਂ ਆਉਂਦੀ, ਜ਼ਾਹਿਰ ਕਿ ਬਹੁਤ ਕਮਾਲ ਦੀ ਹੋਣੀ। ਉਹਦੇ ਬਾਅਦ ਉਹਦਾ ਫਾਰਸੀ ਤਰਜਮਾ, ਔਰ ਸਿਫਤੁਲ ਹਸਨ ਜ਼ੈਗਮ ਇੰਚਾਰਜ ਨੇ ਇਹਦੇ। ਅੱਛਾ, ਉਸ ਤਰਜਮੇ ਦੇ ਬਾਅਦ ਉਹਦਾ ਉਰਦੂ ਤਰਜਮਾ ਹੈ, ਅਖੀਰ ਇਹਦੇ 'ਚ ਉਹਦਾ ਫਾਰਸੀ ਤਰਜਮਾ। ਫਾਰਸੀ ਤਰਜਮਾ ਕਿਹਨੇ ਕੀਤਾ ਹੈ? ਹਾਫਿਜ਼ ਬਰਖੁਰਦਾਰ ਔਰ ਵਾਰਿਸ ਸ਼ਾਹ ਨੇ। ਉਹਨਾਂ ਡਾਇਰੈਕਟ ਅਰਬੀ ਤੋਂ ਕੀਤਾ ਹੈ। ਔਰ ਮੈਂ ਕੋਈ ਇਹਦੇ ਬਾਰੇ 'ਚ ਐਗਜ਼ੈਜੂਰੇਟ ਨਹੀਂ ਕਰ ਰਿਹਾ, ਤੁਸੀਂ ਉਹ ਸਾਰਾ ਪੜ੍ਹੋ ਜਿਹੜੇ ਵਾਰਿਸ ਸ਼ਾਹ ਔਰ ਹਾਫਿਜ਼ ਬਰਖੁਰਦਾਰ ਦਾ ਤਰਜਮੇ ਨੇ ਸ਼ੇਅਰ ਵਿੱਚ ਨੇ, ਉਹ ਬਾਕੀ ਤਮਾਮ ਜ਼ੁਬਾਨਾਂ ਦੇ ਉੱਤੇ ਨੇ। ਉਹਨਾਂ 'ਚ ਉਹ ਅਸਰ ਹੀ ਨਹੀਂ ਜੋ ਪੰਜਾਬੀ ਤਰਜਮੇ ਦੇ ਵਿੱਚ। ਚੁਨਾਂਚੇ
ਗੱਲ ਕਿਧਰੇ ਦੀ ਕਿਧਰੇ ਨਿਕਲ ਗਈ। ਮੈਂ ਜ਼ਿਆਦਾ ਦੇਰ ਨਹੀਂ ਲਾਉਂਦਾ, ਮੈਨੂੰ ਪਤਾ ਸੁਹੇਲ ਦਾ ਵਕਤ ਬੜਾ ਕੀਮਤੀ ਹੈ। ਇਹਦਾ ਤਾਂ ਚੱਲ ਰਿਹਾ ਹੁੰਦਾ ਨਾ, ਮੀਟਰ ਚੱਲ ਰਿਹਾ ਹੁੰਦਾ। ਹਾਂਜੀ, ਅੱਛਾ। ਅਤੇ ਇੱਕ ਗੱਲ ਮੈਂ ਹਮੇਸ਼ਾ ਕਰਨਾ, ਅਖੀਰ ਜਿਹੜੀ ਮੈਂ ਕਰਨਾ ਚਾਹੁੰਦਾ ਕਿ ਮੇਰਾ ਦਾਗਿਸਤਾਨ ਨਾਮ ਦੀ ਕਿਤਾਬ ਹੈ, ਮੇਰਾ ਬੜਾ ਫੇਵਰੇਟ ਹੈ ਉਹ ਬੰਦਾ, ਰਸੂਲ ਹਮਜ਼ਾ ਤੋਂ, ਬੜਾ ਵੱਡਾ ਸ਼ਾਇਰ ਦਾਗਿਸਤਾਨ ਦਾ। ਔਰ ਫੈਜ਼ ਸਾਹਿਬ ਨੇ ਉਹਦੇ ਤਰਜਮੇ ਕੀਤੇ, ਉਹਨਾਂ ਦੀ ਦੋਸਤੀ ਵੀ ਸੀ। ਅਤੇ ਰਸੂਲ ਜਿਹੜਾ ਹੈ ਉਹ ਸੱਦਾ ਨਾਂ ਦਾ ਕੋਈ ਪਿੰਡ ਹੈ, ਉੱਥੋਂ ਦਾ ਰਹਿਣ ਵਾਲਾ ਸੀ। ਇਹਨਾਂ ਦੀ ਜ਼ੁਬਾਨ ਹੈ ਆਵਾਰ। ਜਦੋਂ ਉਹਨੇ ਲਿਖੀ ਕਿਤਾਬ, ਉਦੋਂ ਸਿਰਫ 70,000 ਬੰਦੇ ਉਹਨੂੰ ਬੋਲਦੇ ਸਨ, ਹੁਣ ਜ਼ਿਆਦਾ ਹੋ ਗਏ। ਦੋ ਚੀਜ਼ਾਂ ਸਿਰਫ ਮੈਂ ਕੋਟ ਕਰਾਂ। ਉਹਨੇ ਕਿਹਾ ਕਿ ਸਾਡੇ ਸਾਰਿਆਂ ਸਾਡੇ ਬੜੇ ਪੀਸਫੁਲ ਨੇ ਸਾਰਾ, ਬਾਕੀ ਜ਼ਾਤੀ ਦੁਸ਼ਮਣੀਆਂ ਵੀ ਹੁੰਦੀਆਂ, ਲੇਕਿਨ ਜਿਸ ਗੱਲ ਦੇ ਉੱਤੇ ਕਤਲ ਹੋ ਜਾਂਦਾ ਨਾ, ਉਹ ਇਹ ਵੇ ਕਿ ਅਗਰ ਤੁਹਾਨੂੰ ਗਾਲ ਕੱਢੇ ਕਿ ਜਾਂ ਤੂੰ ਆਪਣੀ ਆਵਾਜ਼ ਜ਼ੁਬਾਨ ਜਿਹੜੀ ਉਹ ਭੁੱਲ ਜਾਵੇਂ। ਇੱਥੇ ਕਤਲ ਹੋ ਜਾਂਦਾ ਕਿ ਤੂੰ ਇਹ ਕੀ ਕਹਿ ਦਿੱਤਾ, ਮੇਰੀ ਮਾਂ ਦੇ ਖਿਲਾਫ ਗੱਲ ਕੀਤੀ। ਉਹਦਾ ਇੱਕ ਇੰਸੀਡੈਂਟ ਹੈ ਜਿਹੜਾ ਮੈਂ, ਰਸੂਲ ਹਮਜ਼ਾ ਤੋਂ ਇੰਟਰਨੈਸ਼ਨਲ ਫੇਮ ਦਾ ਸੀ। ਇਹ ਗਿਆ ਆਪਣਾ ਪੈਰਿਸ ਕਿਸੇ ਕਾਨਫਰੰਸ ਵਿੱਚ, ਉੱਥੇ ਗਿਆ ਅਤੇ ਪੈਰਿਸ ਦਾ ਕੋਈ ਬੜਾ ਮਸ਼ਹੂਰ ਆਰਟਿਸਟ ਉਸ ਵੇਲੇ ਸੀ, ਉਹ ਇਹਨੂੰ ਮਿਲਣ ਆਇਆ। ਉਹ ਕਹਿਣ ਲੱਗਾ ਜੀ ਮੈਂ ਵੀ ਦਾਗਿਸਤਾਨ ਦਾ, ਅਤੇ ਮੈਂ ਵੀ ਉਸੇ ਇਲਾਕੇ ਦਾ, ਅਤੇ ਮੈਂ ਕੋਈ 20-25 ਸਾਲ ਪਹਿਲਾਂ ਇੱਥੇ ਆਇਆ ਸਾਂ, ਇੱਥੇ ਸ਼ਾਦੀ ਕਰ ਲਈ, ਇੱਥੇ ਸੈਟਲ ਹੋ ਗਿਆ। ਚੁਨਾਂਚੇ ਕਹਿੰਦੇ ਨੇ ਕਿ ਸਾਰਾ ਦਿਨ ਬੈਠੇ ਖਾਂਦੇ ਪੀਂਦੇ ਰਹੇ। ਜ਼ਾਹਿਰ ਫਰਾਂਸ ਵਿੱਚ ਤਾਂ ਬੰਦਾ ਪੀਂਦਾ ਹੀ ਜ਼ਿਆਦਾ ਨਾ, ਖਾਂਦਾ ਤਾਂ ਬੇਵਕੂਫ ਹੀ ਹੈ। ਅੱਛਾ, ਅਤੇ ਉਹ ਵਾਪਸ ਆਏ ਅਤੇ ਰਸੂਲ ਕਹਿੰਦੇ ਨੇ ਕਿ ਮੈਂ ਇੱਕ ਦਿਨ ਘੋੜੇ 'ਤੇ ਜਾ ਰਿਹਾ ਸਾਂ ਪਹਾੜਾਂ ਦੇ ਵਿੱਚ, ਅਤੇ ਯਕਦਮ ਮੈਨੂੰ ਯਾਦ ਆਇਆ ਕਿ ਉਹ ਜਿਹੜਾ ਫਰੈਂਚ ਮੁਸੱਵਰ ਸੀ ਇੱਥੋਂ ਦਾ ਰਹਿਣ ਵਾਲਾ, ਉਹਨੇ ਕਿਹਾ ਸੀ ਕਿ ਮੇਰਾ ਪਿੰਡ ਫਲਾਂ ਆਬਸ਼ਾਰ, ਉਹ ਫਲਾਣੀ ਪਹਾੜੀ ਦੇ ਦਰਮਿਆਨ ਇੱਕ ਜਗ੍ਹਾ। ਉਹ ਪਿੰਡ ਮੈਨੂੰ ਨਜ਼ਰ ਆਇਆ। ਮੈਂ ਕਿਹਾ ਚਲੋ ਮੈਂ ਪਤਾ ਕਰਨਾ ਜਾ ਕੇ। ਮੈਂ ਉੱਥੇ ਗਿਆ ਤਾਂ ਚਾਹੁੰਦੇ ਕੀ ਬੰਦੇ ਸਨ, ਜਿਹੜੇ 10-12 ਘਰਾਣੇ ਸਨ। ਮੈਂ ਕਿਹਾ ਇੱਥੇ ਕੋਈ ਬੰਦਾ ਐਸਾ ਹੈ ਸੀ ਜਿਹੜਾ ਇੱਥੋਂ ਗਿਆ ਬਾਹਰ, ਔਰ ਹਾਲੀ ਤੱਕ ਵਾਪਸ ਕਦੀ ਨਹੀਂ ਆਇਆ। ਉਹਨੇ ਕਿਹਾ ਆਹੋ ਹੈ ਸੀ, ਸਾਡਾ ਖਿਆਲ ਹੈ ਮਰ ਗਿਆ, ਉਹਦੀ ਕੋਈ ਖੈਰ ਖਬਰ ਕੋਈ ਨਹੀਂ। ਉਹਨੇ ਕਿਹਾ ਉਹਦਾ ਕੋਈ ਅੱਗਾ ਪਿੱਛਾ ਕੋਈ? ਉਹਨੇ ਕਿਹਾ ਉਹਦੀ ਮਾਂ ਹਾਲੀ ਹੈ। ਮੈਂ ਕਿਹਾ ਜੀ ਉਹਨੂੰ ਬੁਲਾਓ। ਉਹਦੀ ਮਾਂ ਆਈ, ਉਹਨੂੰ ਪਹਿਲਾਂ ਪਤਾ ਲੱਗ ਗਿਆ ਕਿ ਮੈਂ ਉਹਦੇ ਪੁੱਤਰ ਨੂੰ, ਉਹ ਮੈਨੂੰ ਜਫਾ ਮਾਰ ਕੇ ਰੋਂਦੀ ਰਹੀ। ਮੈਨੂੰ ਕਹਿਣ ਲੱਗੀ ਕਿ ਤੁਸੀਂ ਕੀ ਕਰਦੇ ਰਹੇ? ਮੈਂ ਕਿਹਾ ਬਈ ਇਸ ਤਰ੍ਹਾਂ ਖਾਂਦੇ ਪੀਂਦੇ ਰਹੇ ਹਾਂ, ਗੱਲਾਂ ਕਰਦੇ ਰਹੇ ਹਾਂ, ਸੁਬਾਹ ਤੋਂ ਲੈ ਕੇ ਸ਼ਾਮ ਤੱਕ ਮੇਰੇ ਕੋਲ ਰਿਹਾ। ਇਹ ਖਾਮੋਸ਼ ਜੀ। ਉਹਨੇ ਕਿਹਾ ਅੱਛਾ ਤੁਸੀਂ ਆਪਸ ਵਿੱਚ ਕਿਹੜੀ ਜ਼ੁਬਾਨ ਵਿੱਚ ਗੱਲ ਕਰ ਰਹੇ ਸੀ? ਮੈਂ ਕਿਹਾ ਫਰੈਂਚ ਵਿੱਚ। ਉਹਨੇ ਕਿਹਾ ਕਿ ਉਹ ਆਪਣੀ ਆਵਾਜ਼ ਜ਼ੁਬਾਨ ਭੁੱਲ ਗਿਆ ਹੈ। ਮੈਂ ਕਿਹਾ ਆਹੋ। ਉਹ ਖਾਤੂਨ ਨੇ ਜਿਹੜਾ ਸਿਰ 'ਤੇ ਰੁਮਾਲ ਬੰਨ੍ਹਿਆ ਸੀ ਨਾ, ਉਹ ਆਪਣੇ ਚਿਹਰੇ 'ਤੇ ਪਾ ਲਿਆ। ਰਸੂਲ ਕਹਿੰਦਾ ਹੈ ਕਿ ਜਦੋਂ ਕਿਸੇ ਦਾ ਇਕੱਲਾ ਪੁੱਤਰ ਮਰ ਜਾਏ ਅਤੇ ਮਾਂ ਨੂੰ ਖਬਰ ਪਹੁੰਚਦੀ ਏ ਅਤੇ ਉਹ ਆਪਣਾ ਚਿਹਰਾ ਢੱਕ ਲੈਂਦੀ ਹੈ। ਔਰ ਉਹਨੇ ਕਿਹਾ ਤੂੰ ਮੇਰੇ ਪੁੱਤਰ ਨੂੰ ਨਹੀਂ ਮਿਲ ਕੇ ਆਇਆ, ਮੇਰਾ ਪੁੱਤਰ ਮਰ ਗਿਆ। ਇਹਦੇ ਨਾਲ ਮੈਂ ਮਤਲਬ ਇੱਥੇ ਬਹੁਤ ਤਫਸੀਲ ਗੱਲ ਹੋ ਸਕਦੀ ਹੈ, ਜ਼ੁਬਾਨ ਸਾਡੀ ਜਿਹੜੀ ਹੈ ਪੰਜਾਬੀ ਜਿਹੜੀ ਹੈ। ਲੇਕਿਨ ਹੁਣ ਮੈਂ ਇਜਾਜ਼ਤ ਵੀ ਲੈਣੀ ਹੈ। ਬਸ ਇਹ ਵੇ ਕਿ ਮਾਸੀ ਮੇਰੀ, ਅੱਛਾ ਅਸਾਂ ਮਾਸੀਆਂ ਅਤੇ ਮਾਵਾਂ ਕੋਲ ਹੀ ਸਿੱਖੀ ਜ਼ੁਬਾਨ ਸਾਡੇ ਘਰਾਂ 'ਚ, ਉਹਨਾਂ ਦੇ ਮੁਹਾਵਰੇ ਇਸਤੇਮਾਲ ਕੀਤੇ। ਅਤੇ ਮਾਸੀ ਬੁੱਢੀ ਹੋ ਗਈ ਮੇਰੇ ਨਾਲ ਜਿੰਨੀ ਹੋ ਗਈ ਹੋਣੀ। ਅਤੇ ਇੱਕ ਤਾਂ ਵਾਹਵਾ ਤਨਤੋਸ਼ ਦੀ ਜੱਟੀ, ਮਰਦਿਆਂ ਵੇਲੇ ਵੀ ਪੁੱਤਰ ਕਹਿਣ ਲੱਗੇ ਕਿ ਪੁੱਤਰ ਕੁਝ ਗੋਸ਼ਤ ਖਵਾ ਚੰਗੇ ਤਿੱਕੇ ਛਿੱਕੇ, ਮੈਂ ਮਰ ਜਾਣਾ ਫਿਰ। ਮਤਲਬ ਇੰਨੀ ਸ਼ੌਕੀਨ ਖਾਣ ਪੀਣ ਦੀ। ਅਤੇ ਨਿਕਲਿਆ ਨਹੀਂ ਸੀ ਜਾਂਦਾ, ਰਿਕਸ਼ੇ 'ਚ ਬਹਿ ਜਾਏ ਜਾਂ ਮਤਲਬ ਕਾਰ ਵਿੱਚ, ਅਤੇ ਬਾਹਰ ਨਿਕਲ ਕੇ ਹਮੇਸ਼ਾ ਕਹਿੰਦੀ ਸੀ ਮੁਸਤਨਸਰ
ਇਹ ਭੜੇਪਾ ਜਿਹੜਾ ਨਾ, ਇਹਦੇ ਸਿਰੇ 'ਚ ਮੈਂ 100 ਛਿੱਤਰ ਮਾਰਾਂ ਤੇ ਗਿਣਾ ਇੱਕ, ਤੇ ਮੈਨੂੰ ਸਮਝ ਨਹੀਂ ਸੀ ਆਉਂਦੀ। ਅੱਜ ਮੈਨੂੰ ਪਤਾ ਲੱਗਾ ਕਿ ਮਾਸੀ ਕੀ ਕਹਿੰਦੀ ਸੀ। ਅੱਛਾ, ਮੈਂ ਤੇ ਹੁਣ 100 ਛਿੱਤਰ ਮਾਰਨ ਜੋਗਾ ਵੀ ਨਹੀਂ ਰਿਹਾ। ਤੇ ਉਸੇ ਮਾਸੀ ਦਾ ਇੱਕ ਸੀ ਤਕੀਆ ਕਲਾਮ ਸੀ, ਕਿ ਜਦੋਂ ਮਿਲਦੀ ਸੀ ਮੈਨੂੰ ਆਖਰੀ ਗੱਲ, ਤੇ ਕਹਿੰਦੀ ਹੁੰਦੀ ਸੀ, ਮਾਂ ਰੱਜ ਗਈ, ਮਾਂ ਮੈਂ ਤੈਨੂੰ ਵੇਖ ਕੇ ਰੱਜ ਗਈ ਹਾਂ ਮਾਂ। ਅੱਜ ਜਿਹੜੀ ਪੰਜਾਬੀ ਕਾਨਫਰੰਸ ਔਰ ਜਿਹੜੇ ਲੋਕ ਆਏ ਨੇ, ਜਿਹੜੇ ਸ਼ਰੀਕ ਨੇ, ਮੇਰਾ ਖਿਆਲ ਹੈ ਕਿ ਜਿਹੜੀ ਮਾਂ ਹੈ ਪੰਜਾਬੀ, ਉਹਨੇ ਤੁਹਾਨੂੰ ਵੇਖ ਕੇ ਕਿਹਾ ਹੋਣਾ ਹੈ ਕਿ ਮਾਂ ਰੱਜ ਗਈ। ਵਾਹ 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 ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਕਿਆ ਉਤਾਰ ਕਰਨ ਵਾਲੀਆਂ ਗੱਲਾਂ, ਆਪਣੀ ਮਿੱਟੀ, ਆਪਣੀ ਬੋਲੀ ਦੀ ਮਹਾਨਤਾ ਦਰਸਾਉਂਦੀਆਂ ਗੱਲਾਂ ਸਾਡੇ ਮਾਣਯੋਗ ਮੁਸਤਨਸਰ ਹੁਸੈਨ ਤਲਵੰਡੀ। ਮੇਰਾ ਖਿਆਲ ਸਾਰੇ ਜੀ ਖੜੇ ਹੋ ਕੇ ਇਹਨਾਂ ਵਾਸਤੇ, ਇਹਨਾਂ ਦੇ ਮਾਣ 'ਚ ਇਹਨਾਂ